ਵੈਲਕਮ ਬੈਕ ਐਂਡ ਡਾਕਟਰ ਸਾਹਿਬ ਸਾਡਾ ਪਹਿਲਾ ਕੁਐਸਚਨ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਘੱਲੂਘਾਰਾ ਦਿਵਸ ਮਨਾਇਆ ਗਿਆ ਜਥੇਦਾਰ ਸਾਹਿਬ ਨੇ ਕੌਮ ਦੇ ਨਾਂ ਸੁਨੇਹਾ ਦਿੱਤਾ ਪਰ ਮਾਨ ਦਲ ਸਮਰਥਕਾਂ ਦੀ ਟਾਸਕ ਫੋਰਸ ਵੱਲੋਂ ਮਾਰ ਕੁਟਾਈ ਕੀਤੀ ਗਈ ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ। देखो अज दी मीडिया रिपोर्ट दोनों ही आसपैक्ट्स नूं दिंदी है। पहला तो हाज़री के पक्ष तो बहुत वड्डी गिणती सिख संगतां जिहड़ियां ने वो आईयां इस दिन नूं मनाउण जी और अकालियां दा पहलां दी तरह कोई भी सीनियर लीडर ना बादल ना उहदा मुंडा ना उहदा कोड़मा ना कोई साड़ा ना जवाई ना कोई साडू ना कोई सस ना सहुरा कोई भी उत्थे नहीं सी। जी जी हुण तुसीं इन्हां नूं ये बने हुए ने हाफिज सिखां दे हक्कां दे राखे बने हुए ने जी इन्हां शहीदां दे डुੱਲੇ खून चों इन्हां दी पावर निकली है कुर्सियां निकलियां ने जी जी बिल्कुल पर ये बहु गिणती नूं बीजेपी नूं हिंदूत्वियां नूं ये सुनेहा देना चाहुंदे ने कि भी ये तां एवें कुछ सिर फिरे सिख ने ਜਿਹੜੇ ਇਹਨਾਂ ਨੂੰ ਸ਼ਹੀਦ ਕਹਿੰਦੇ ਨੇ ਜਾਂ ਘੱਲੂਘਾਰੇ ਤੋਂ ਦੁਖੀ ਨੇ ਸਾਨੂੰ ਕੋਈ ਨਹੀਂ ਸਾਡਾ ਇਹਨਾਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਜੀ। ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਨੇ ਐਡਰੈਸ ਕੀਤਾ ਚੰਗੀ ਗੱਲ ਹੈ ਉਹਨਾਂ ਨੇ ਐਡਰੈਸ ਕੀਤਾ ਜੀ ਉਹਨਾਂ ਨੇ ਵੀ ਉਹੀ ਗੋਲ-ਮੋਲ ਗੱਲਾਂ 29 ਸਾਲ ਬਾਅਦ ਵੀ ਜੋ ਅਕਾਲੀਆਂ ਦੀ ਲਾਈਨ ਰਹੀ ਹੈ ਉਹਨਾਂ ਨੇ ਕਿਹਾ ਜੀ ਜਿਸ ਤਰ੍ਹਾਂ ਹਿੰਦੁਸਤਾਨ ਦੇ ਲੋਕ 15 ਅਗਸਤ ਆਜ਼ਾਦੀ ਦਾ ਦਿਨ ਮਨਾਉਂਦੇ ਨੇ ਇਦਾਂ ਅਸੀਂ 6 ਜੂਨ ਦਾ ਜਿਹੜਾ ਸਾਡੇ ਲਈ ਬੜਾ ਇਹ ਦੁੱਖ ਦਾ ਦਿਨ ਹੈ ਅਸੀਂ ਇਹਨੂੰ ਇਵੇਂ ਹੀ ਮਨਾਵਾਂਗੇ। ਤੁਸੀਂ ਕਹੋ ਜੀ ਅਸੀਂ ਵੀ ਆਜ਼ਾਦੀ ਦਾ ਦਿਨ ਮਨਾਉਣਾ 6 ਜੂਨ ਫਾਈਨਲ ਲਾਈਨ ਸੀ ਜਿਨ੍ਹਾਂ ਦਾ ਤੁਸੀਂ ਮੈਮੋਰੀਅਲ ਹੁਣ ਬਣਾਇਆ ਹੈ ਉਹੀ ਨੇ ਜਿਨ੍ਹਾਂ ਨੇ ਖਾਲਿਸਤਾਨ ਦੀ ਨੀਂਹ ਰੱਖਣ ਦੀ ਗੱਲ ਕੀਤੀ ਹੋਈ ਹੈ। ਉਹਨੂੰ ਕਹੋ ਜੀ ਵੀ ਇਹਨਾਂ ਦਾ 15 ਅਗਸਤ ਆਜ਼ਾਦੀ ਦੇ ਦਿਨ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਇਹ ਟੁੱਟ ਗਿਆ ਸੀ ਜੂਨ 84 ਚ ਔਰ ਹੁਣ ਅਸੀਂ ਖਾਲਿਸਤਾਨ ਦੀ ਆਜ਼ਾਦੀ ਦਾ ਦਿਨ ਮਨਾਵਾਂਗੇ। ਤੇ ਜੇ ਜਥੇਦਾਰ ਸਾਹਿਬ ਦੇ ਆਪਣੇ ਮੂੰਹੋਂ ਨਹੀਂ ਨਿਕਲਿਆ ਅਸੀਂ ਸਮਝਦੇ ਹਾਂ ਵੀ ਸਰ ਸਿਮਰਨਜੀਤ ਸਿੰਘ ਮਾਨ ਆਪਣੇ ਸਾਥੀਆਂ ਦੇ ਨਾਲ ਉੱਥੇ ਪਹੁੰਚੇ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਔਰ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਜਦੋਂ ਜਥੇਦਾਰ ਸਾਹਿਬ ਨੂੰ ਪੁੱਛਿਆ ਗਿਆ ਉਹਨਾਂ ਨੇ ਕਿਹਾ ਜੀ ਕਿ ਆਊਟ ਆਫ ਪਲੇਸ ਇਹਨਾਂ ਦੀ ਕੋਈ ਲੋੜ ਨਹੀਂ ਸੀ। ਹੁਣ ਤੀਸਰੀ ਗੱਲ ਅਸੀਂ ਦੇਖਦੇ ਹਾਂ ਕਿ ਜਿਹੜੀ ਚੰਗੀ ਹੈ ਉਹ ਇਹ ਮਾਨ ਸਾਹਿਬ ਤੇ ਉਹਨਾਂ ਦੇ ਨਾਲ ਉਹਨਾਂ ਦੀ ਪਾਰਟੀ ਦੇ ਅੰਦਰ ਗਏ ਬੰਦੇ ਮੈਮੋਰੀਅਲ ਦੇ ਵਿੱਚ ਜਿਹੜੀ ਯਾਦਗਾਰ ਬਣਾਇਆ ਗੁਰਦੁਆਰਾ ਸਾਹਿਬ ਹੁਣ ਤੇ ਜਿਹੜੀ ਗੋਲਕ ਹੈ ਉਹਦੇ ਜਿਹੜੀ ਪਿੰਡਾਂ ਵਾਲਿਆਂ ਦੇ ਨਾਂ ਵਾਲੀ ਜਾਂ ਤਸਵੀਰ ਹੈ ਕੀ ਹੈ ਉਹਦਾ ਮੂੰਹ ਅੰਦਰ ਨੂੰ ਕੀਤਾ ਹੋਇਆ ਸੋ ਉਹਨਾਂ ਨੇ ਚੁੱਕ ਕੇ ਗੋਲਕ ਸਿੱਧੀ ਕਰ ਦਿੱਤੀ ਮੂੰਹ ਬਾਹਰ ਨੂੰ ਕਰ ਦਿੱਤਾ ਜਿੱਧਰ ਨੂੰ ਹੋਣਾ ਚਾਹੀਦਾ ਸੀ। ਤੇ ਜਦੋਂ ਉੱਥੋਂ ਚਲੇ ਗਏ ਤਾਂ ਫਿਰ ਇਹ ਮੀਡੀਆ ਰਿਪੋਰਟ ਹੈ ਜੀ ਉਹਨਾਂ ਨੇ ਜਿਹੜੇ ਟਾਸਕ ਫੋਰਸ ਵਾਲਿਆਂ ਨੇ ਉਹਨਾਂ ਨੇ ਵਾਪਸ ਮੂੰਹ ਉੱਧਰ ਨੂੰ ਕਰ ਦਿੱਤਾ। ਸੋ ਇਹ ਜਿਹੜਾ ਸਾਰਾ ਹੀ ਇੱਕ ਡਬਲ ਟ੍ਰਿਪਲ ਜਿਹਾ ਕੰਮ ਚੱਲ ਰਿਹਾ ਹੈ ਕਿ ਸਿੱਖਾਂ ਨੂੰ ਦਿਖਾਉਣ ਲਈ ਕੁਝ ਹੋਰ ਹੈ ਜਥੇਦਾਰ ਅੱਗੇ ਰੱਖੇ ਹੋਏ ਨੇ ਉਹਨਾਂ ਨੇ ਆਪਣੇ ਉਸ ਕੰਮ ਨੂੰ ਰੱਖਣ ਲਈ ਜੀ ਧਾਰਮਿਕ ਪਾਰਟ ਇਹਨਾਂ ਦਾ ਇਹ ਹੈ ਪਰ ਦੂਸਰੇ ਪਾਸੇ ਜਿਹੜੀ ਕੁਰਬਾਨੀਆਂ ਚੋਂ ਆਜ਼ਾਦੀ ਦੀ ਗੱਲ ਹੈ ਉਹਨੂੰ ਸੁਪਰੈਸ ਕਰਨ ਤੇ ਪੂਰਾ ਜ਼ੋਰ ਲੱਗਾ ਹੋਇਆ ਉਹਨੂੰ ਉੱਠਣ ਹੀ ਨਹੀਂ ਦੇਣਾ ਚਾਹੁੰਦੇ ਔਰ ਮੈਂ ਸਮਝਦਾ ਹਾਂ ਵੀ ਇਹ ਗੱਲ ਸਿੱਖ ਕੌਮ ਚੰਗੀ ਤਰ੍ਹਾਂ ਸਮਝਦੀ ਹੈ। ਹੁਣ ਦੁਨੀਆ ਭਰ ਦੇ ਵਿੱਚ ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ ਦੇਖਿਆ ਜਾਂਦਾ ਹੈ ਔਰ ਜਿਹੜੀ ਮਾਰ ਕੁਟਾਈ ਦੀ ਗੱਲ ਹੈ ਇਸ ਨੂੰ ਇਸ ਦੀ ਵੀਡੀਓ ਅਵੇਲੇਬਲ ਹੈ ਪੰਜਾਬ ਸਪੈਕਟਰਮ ਨੇ ਵੀ ਉਸ ਵੀਡੀਓ ਨੂੰ ਪਾਇਆ ਕਿ ਕਿਵੇਂ ਜਦੋਂ ਅਕਾਲ ਤਖਤ ਸਾਹਿਬ ਤੇ ਔਰ ਇਹਨਾਂ ਨੇ ਇੱਕ ਕੰਮ ਕੀਤਾ ਹੁੰਦਾ ਹੈ ਜਿਹੜਾ ਮੈਨੂੰ ਇਹਨਾਂ ਦੇ ਇਨਸਾਈਡ ਜਿਹੜੇ ਸ਼੍ਰੋਮਣੀ ਕਮੇਟੀ ਦੇ ਬੰਦੇ ਨੇ ਉਹਨਾਂ ਤੋਂ ਵੀ ਪਤਾ ਲੱਗਾ ਜਦੋਂ ਇਸ ਕਿਸਮ ਦੇ ਫੰਕਸ਼ਨ ਹੁੰਦੇ ਨੇ ਜਿਵੇਂ 6 ਜੂਨ ਦਾ ਅੰਦਰ ਜਿੱਥੇ ਅਕਾਲ ਤਖਤ ਸਾਹਿਬ ਤੇ ਅੰਦਰ ਜਿਹੜਾ ਜਿੰਨਾ ਕੁ ਉਹਨਾਂ ਦਾ ਸਪੇਸ ਹੈ ਜੇ ਸਮਾਗਮ 7 ਵਜੇ ਸ਼ੁਰੂ ਹੋਣਾ ਹੈ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ 3 ਵਜੇ ਹੀ ਜਾ ਕੇ ਉਹ ਸਾਰੀ ਥਾਂ ਭਰ ਦਿੰਦੇ ਨੇ ਉਹਨਾਂ ਨੂੰ ਹਦਾਇਤ ਹੁੰਦੀ ਹੈ ਕਿ ਤੁਸੀਂ ਅੰਦਰ ਜਿਹੜਾ ਉਸ ਤੇ ਉੱਥੇ ਬਹਿ ਜਾਣਾ ਤਾਂ ਕਿ ਕੋਈ ਹੋਰ ਆ ਹੀ ਨਾ ਸਕੇ ਅੰਦਰ ਜੇ ਅੰਦਰ ਆਏਗਾ ਕੋਈ ਨਾਰਾ ਵੀ ਲੱਗੇਗਾ ਕੋਈ ਕਹੇਗਾ ਵੀ ਸਪੀਕਰ ਨੂੰ ਕਿ ਭਾਈ ਗੱਲ ਕਰੋ ਸੋ ਹੁਣ ਅੰਦਰ ਇਸ ਕਿਸਮ ਦੇ ਹੀ ਤਨਖਾਹੀਏ ਜਿਹੜੇ ਨੇ ਬਿਠਾਏ ਹੋਏ ਸੀ ਉਹਨਾਂ ਨੇ ਹੁਣ ਜ਼ਾਹਰ ਹੈ ਜਿਹੜੇ ਸਿੰਘ ਬਾਹਰੋਂ ਆਏ ਉਹ ਅੰਦਰ ਜਾਣਾ ਚਾਹੁੰਦੇ ਸੀ ਉਹਨਾਂ ਨੇ ਅੱਗੇ ਫਿਰ ਟਾਸਕ ਫੋਰਸ ਖੜੀ ਕੀਤੀ ਨਹੀਂ ਜੀ ਭਰਿਆ ਅੰਦਰ ਭਰਿਆ ਜੀ ਜਾ ਨਹੀਂ ਸਕਦਾ ਕੋਈ ਔਰ ਤਕਰਾਰ ਜ਼ਾਹਰ ਹੈ ਵੀ ਹੋਇਆ ਹੋਏਗਾ ਲੇਕਿਨ ਜਿਵੇਂ ਮਰਸੀਲੈਸਲੀ ਜਿਵੇਂ ਜਾਨਵਰਾਂ ਦੀ ਤਰ੍ਹਾਂ ਉਹਨਾਂ ਨੇ ਬਿਹੇਵ ਕੀਤਾ ਇਸ ਦਿਨ ਦੇ ਮੌਕੇ ਸੋ ਇਹ ਸਾਰੇ ਹੁਣ ਜਿਹੜੇ ਨੇ ਗੁੰਡੇ ਤਨਖਾਹੀਏ ਰੱਖੇ ਹੋਏ ਨੇ ਇਹਨਾਂ ਨੇ ਉਹ ਸਾਹਮਣੇ ਹਜ਼ਾਰਾਂ ਸਿੱਖਾਂ ਦੇ ਉਹਨਾਂ ਦੀ ਦਸਤਾਰਾਂ ਦੀ ਬੇਅਦਬੀ ਕੀਤੀ ਔਰ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਉਹਨਾਂ ਦੀ ਮਾਰ ਕੁਟਾਈ ਕੀਤੀ ਸੋ ਇਹ ਅਸੀਂ ਇਮੇਜ ਦੇ ਰਹੇ ਹਾਂ ਔਰ ਇਹੀ ਹਿੰਦੁਸਤਾਨੀ ਏਜੰਸੀਆਂ ਦੇ ਹੱਥਾਂ 'ਚ ਖੇਡਣ ਵਾਲੀ ਖੇਡ ਹੈ ਇਹ ਖੇਡ ਰਹੇ ਨੇ ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ FBI ਅਮਰੀਕਾ ਵਿੱਚ ਸਿੱਖਾਂ ਅਤੇ ਹਿੰਦੂਆਂ ਉੱਪਰ ਹੁੰਦੇ ਨਸਲੀ ਹਮਲਿਆਂ ਤੇ ਨਜ਼ਰ ਰੱਖੇਗੀ ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ। देखो एक लाइटर वे एक्सप्रैशन कही जाती है भी कमाएगी दुनिया खाएंगे हम
ਜੀ ਸਿੱਖਾਂ ਨੇ ਲਗਾਤਾਰ ਕੈਂਪੇਨ ਕੀਤਾ 9/11 ਤੋਂ ਬਾਅਦ ਤੋਂ ਲੈ ਕੇ ਜੀ ਕਿ ਜਿਹੜੀ ਸਿੱਖਾਂ ਦੀ ਕਾਊਂਟਿੰਗ ਹੈ, ਕਿਉਂਕਿ 9/11 ਤੋਂ ਬਾਅਦ ਮਿਸਟੇਕਨ ਆਈਡੈਂਟੀਟੀ ਦੇ ਥੱਲੇ ਪਹਿਲਾ ਮਰਡਰ ਭਾਈ ਬਲਬੀਰ ਸਿੰਘ ਸੋਢੀ ਦਾ ਹੋਇਆ ਮੈਸ ਐਰੀਜ਼ੋਨਾ 'ਚ। ਜੀ ਹੁਣ ਸੈਂਕੜਿਆਂ ਹੇਟ ਕ੍ਰਾਈਮ ਹੋਏ ਨੇ ਸਿੱਖਾਂ ਦੇ ਖਿਲਾਫ, ਨਸਲੀ ਹਮਲੇ। ਦੂਸਰਾ, ਸੋ ਸਿੱਖਾਂ ਦਾ ਇਹ ਕਹਿਣਾ ਸੀ ਕਿ ਵੀ ਅਮਰੀਕਨ ਸਿੱਖ ਆਰਗੇਨਾਈਜੇਸ਼ਨਸ ਨੇ ਲੌਬੀ ਕੀਤੀ ਇਸ ਦੇ ਉੱਤੇ ਜੀ ਕਿ ਸਾਡਾ ਵੱਖਰਾ ਇੱਕ ਜਿਹੜਾ ਹੈ ਉਹ ਕਾਲਮ ਬਣਾਇਆ ਜਾਏ ਹੇਟ ਕ੍ਰਾਈਮ ਪਰਫਾਰਮਾਂ ਦੇ ਵਿੱਚ, ਜਿਹਨੂੰ ਹੇਟ ਕ੍ਰਾਈਮ ਇਨਸੀਡੈਂਟ ਰਿਪੋਰਟ ਫਾਰਮ ਕਹਿੰਦੇ ਨੇ। ਜੀ ਔਰ ਉਹਦੇ ਲਈ ਬਹੁਤ ਜ਼ੋਰ ਲਾਇਆ ਸਿੱਖਾਂ ਕਾਂਗਰਸਮੈਨਾਂ ਤੋਂ। ਹੁਣ ਵੀ ਜਿਹੜੀ ਯੂਨਾਈਟਿਡ ਸਟੇਟਸ ਸਿੱਖ ਕਾਂਗਰੈਸ਼ਨਲ ਕਾਕਸ ਬਣੀ ਹੈ, ਉਹਨਾਂ ਨੇ ਇਸ ਦੇ ਉੱਤੇ ਲਾਈਨ ਲਈ। ਜੀ ਤਿੰਨੋਂ ਹੀ ਜਿਹੜੀਆਂ ਇੱਥੇ ਸਾਡੀਆਂ ਯੰਗਸਟਰਸ ਦੀਆਂ ਮੇਜਰ ਆਰਗੇਨਾਈਜੇਸ਼ਨਸ ਨੇ, ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜੀ ਇਹਨਾਂ ਨੇ ਇਸ ਦੇ ਲਈ ਬੜੀ ਇੰਟੈਂਸ ਲੌਬੀ ਕੀਤੀ, ਇੰਡੀਵਿਜੂਅਲੀ ਵੀ ਕੀਤੀ। ਜੀ ਸੋ ਫਾਈਨਲੀ ਜਿਹੜੀ ਉਹਨਾਂ ਦੀ ਐਡਵਾਈਜ਼ਰੀ FBI ਦੀ ਕਮੇਟੀ ਸੀ, ਉਹਨਾਂ ਦੀ ਮੀਟਿੰਗ ਸੀ ਇੱਕ ਦਿਨ ਪਹਿਲਾਂ ਹੀ। ਸੋ ਉਹਨਾਂ ਨੇ ਰਿਕਮੈਂਡ ਕੀਤਾ। ਹੁਣ ਕਿਉਂਕਿ ਸਿੱਖਾਂ ਦੀ ਮਿਹਨਤ ਸੀ ਔਰ ਉਹਦੇ ਵਿੱਚ ਹਿੰਦੂ ਵੀ ਵੜ ਗਏ, ਅਰਬਾਂ ਦਾ ਵੀ ਆ ਗਿਆ। ਹੁਣ ਇਹ ਜਿਹੜਾ ਫੈਸਲਾ ਉਹਨਾਂ ਨੇ ਕੀਤਾ ਹੈ, ਉਹਨਾਂ ਨੇ ਕਿਹਾ ਕਿ ਜੀ ਸਿੱਖ, ਹਿੰਦੂ ਤੇ ਅਰਬ ਮੂਲ ਵਾਲਿਆਂ ਦੇ ਲਈ ਜਿਹੜਾ ਉਹ ਟਰੈਕ ਕੀਤਾ ਜਾਏ। FBI ਜਿਹੜੀ ਹੈ ਹੇਟ ਕ੍ਰਾਈਮ ਇਨਸੀਡੈਂਟ ਰਿਪੋਰਟ ਫਾਰਮ ਦੇ ਵਿੱਚ ਜੀ ਜਿਹੜਾ ਇਹਨਾਂ ਨੂੰ ਜਿਹੜਾ ਉਹ ਡਾਕੂਮੈਂਟ ਕਰੇ। ਜੀ ਸੋ ਚੰਗੀ ਗੱਲ ਹੈ ਕਿ ਅਲਟੀਮੇਟਲੀ ਸਿੱਖਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ, ਪਰ ਇਹ ਨਾਲ ਇਹ ਮੁਫਤ ਦੇ ਵਿੱਚ ਹੀ ਕਮਾਏਗੀ ਦੁਨੀਆ। ਸਿੱਖ ਐਫਰਟ ਕਰ ਰਹੇ ਨੇ, ਹਿੰਦੂ ਨਾਲ ਹੀ ਜਹਾਜ਼ ਤੇ ਚੜ੍ਹ ਗਏ। ਜੀ ਜਿਵੇਂ ਪੰਜਾਬੀ ਸੂਬਾ ਸਿੱਖਾਂ ਨੇ 16-17 ਸਾਲ ਸਟਰਗਲ ਕੀਤੀ ਤਾਂ ਉਹਨਾਂ ਨੇ ਪੰਜਾਬੀ ਸੂਬੇ ਦੀ ਥਾਂ ਤੇ ਹਰਿਆਣਾ ਬਣਾ ਧਰਿਆ। ਜੀ ਜੀ ਪੰਜਾਬ ਤੋਂ ਵੱਡਾ ਕਿ ਜੀ ਇਹ ਹਿੰਦੀ ਰੀਜਨ ਹੈ। ਜੀ ਸੋ ਪੋਜ਼ਿਟਿਵ ਗੱਲ ਹੈ ਕਿ ਐਫਰਟ ਜਿਹੜਾ ਉਹ ਫਲ ਲਿਆ ਹੈ। ਜੀ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਲ ਜਵਾਬ ਲਈ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਫਿਰ ਘੱਲੂਘਾਰਾ ਦੀ ਯਾਦ 6 ਜੂਨ ਉਹ ਸਾਰੇ ਸੀਨ ਜਿਹੜੇ ਨੇ ਅੱਖਾਂ ਦੇ ਸਾਹਮਣੇ, ਮਨ ਦੀਆਂ ਅੱਖਾਂ ਸਾਹਮਣੇ ਆਉਂਦੇ ਨੇ। ਜੀ ਔਰ ਜਦੋਂ ਅਸੀਂ ਇਸ ਕਿਸਮ ਦੇ ਜ਼ੁਲਮ ਦਾ ਵਰਤਾਰਾ ਜਿਹੜਾ ਹਿੰਦੁਸਤਾਨ ਦੀ ਹਕੂਮਤ ਨੇ ਕੀਤਾ ਹੈ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ 'ਚ ਬਾਬਰ ਦੇ ਹਮਲੇ ਵੇਲੇ ਦੇਖਦੇ ਹਾਂ ਜੀ ਤੇ ਗੁਰੂ ਸਾਹਿਬ ਮੌਜੂਦ ਨੇ ਏਮਨਾਬਾਦ ਦੇ ਵਿੱਚ ਔਰ ਉਹਨਾਂ ਦੇ 4-5 ਸ਼ਬਦ ਤਿਲੰਗ ਰਾਗ ਦੇ ਵਿੱਚ ਇਸ ਇਸ਼ੂ ਦੇ ਉੱਤੇ ਹੀ ਨੇ। ਔਰ ਅਕਸਰ ਰਾਗੀ ਸਿੰਘ ਗਾਇਨ ਕਰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਅਸੀਂ ਸਾਰੇ ਵਾਕਿਫ ਹਾਂ। ਉਹਦੇ ਚੋਂ ਹੀ ਇੱਕ ਜਿਹੜਾ ਲੰਬਾ ਸ਼ਬਦ ਜਿਹਦੇ ਚੋਂ ਮੈਂ ਕੁਛ ਲਾਈਨਾਂ ਚੁਣੀਆਂ ਨੇ, ਇਹ ਗੁਰੂ ਸਾਹਿਬ ਨੇ ਉਸ ਸਾਰੇ ਵਰਤਾਰੇ ਨੂੰ ਦੇਖਿਆ। ਲੋਕ ਕਿਵੇਂ ਭੁੱਲ ਜਾਂਦੇ ਨੇ, ਰੰਗ ਦੇ ਵਿੱਚ ਫਸ ਜਾਂਦੇ ਨੇ ਦੁਨੀਆ ਦੇ ਐਸ਼ੋ ਇਸ਼ਰਤ, ਤੇ ਕਿਵੇਂ ਫਿਰ ਜੰਮ ਕਰ ਮੁਗਲ ਚੜਾਇਆ। ਕਈ ਵਾਰ ਜਿਹੜਾ ਆਉਣ ਵਾਲਾ ਹਮਲਾਵਰ ਹੈ ਉਹ ਜੰਮ ਬਣ ਕੇ ਆਉਂਦਾ ਹੈ, ਜੰਮ ਮੌਤ ਦਾ ਫਰਿਸ਼ਤਾ ਹੈ ਜੀ। ਪਰ ਇੱਕ ਗੱਲ ਜਿਹੜੀ ਉਹਨਾਂ ਨੇ ਉਸ ਸਾਰੇ ਦੇ ਵਿੱਚ ਕਹੀ, ਹਾਲਾਂਕਿ ਉਸ ਦੇ ਵੱਖੋ ਵੱਖਰੇ ਅਰਥ ਕੀਤੇ ਜਾਂਦੇ ਨੇ, ਪਰ ਮੈਂ ਜਿਵੇਂ ਇਸ ਨੂੰ ਸਮਝ ਸਕਿਆ, ਇਹ ਉਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਅਖੀਰਲੇ, ਉਸੇ ਸ਼ਬਦ ਦੇ ਅਖੀਰਲੇ ਵਾਕ ਜੀ। ਸਾਹਿਬ ਕੇ ਗੁਣ ਗਾਵੀਏ ਨਾਨਕ, ਮਾਸਪੁਰੀ ਵਿੱਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਰੰਗ ਇਕੇਲਾ, ਸੱਚਾ ਸੋ ਸਾਹਿਬ ਸੱਚ ਸਮਾਵਸ, ਸਚੜਾ ਗਿਆਨ ਕਰੇਸ ਨਿਵੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਆਵਣ 78 ਜਾਣ 97, ਹੋਰ ਵੀ ਉਠਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਪਹਿਲੀਆਂ ਤੁਕਾਂ ਸ਼ਾਇਦ ਮੈਂ ਕਰੈਕਟ ਪ੍ਰੋਨਾਉਂਸ ਨਹੀਂ ਕਰ ਸਕਿਆ ਜੀ। ਹੁਣ ਇਹਦਾ ਮੂਲ ਭਾਵ ਇਹੀ ਹੈ ਕਿ ਉਸ ਨਿਰੰਕਾਰ ਦੇ ਗੁਣ ਗੁਰੂ ਨਾਨਕ ਗਾਉਂਦੇ ਨੇ ਜੀ। ਔਰ ਉਸ ਸ਼ਹਿਰ ਦੇ ਵਿੱਚ ਜਿੱਥੇ 4 ਚੁਫੇਰੇ ਮਾਸ ਦੀ ਗੰਧ ਹੈ ਜੀ, ਉਸ ਦੀ ਬਦਬੂ ਹੈ, 4 ਚੁਫੇਰੇ ਅੱਗਾਂ ਲੱਗੀਆਂ ਹੋਈਆਂ ਨੇ, ਸੜ ਰਹੇ ਨੇ ਲੋਕ ਜੀ, ਜਿਉਂਦੇ ਸਾੜੇ ਜਾ ਰਹੇ ਨੇ। ਔਰ ਨਾਲ ਹੀ ਯਾਦ ਕਰਾਇਆ ਕਿ ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਇਕੇਲਾ, ਕਿ ਇਹ ਖਲਕਤ ਇੱਕ ਰੰਗ ਦੇ ਵਿੱਚ ਰਵਾਈ ਹੋਈ ਸੀ, ਚੱਲ ਕਿਸੇ ਨਾ ਕਿਸੇ ਅਕਾਲ ਪੁਰਖ ਦੇ ਭਾਣੇ 'ਚ ਹੀ ਰਿਹਾ ਹੁੰਦੀ ਹੈ ਖੇਡ ਇਹ ਸਾਰੀ ਜੀ। ਉਹ ਉਸ ਸਾਰੇ ਨੂੰ ਦੇਖ ਕੇ ਫਿਰ ਦੇਖਦਾ, ਬੈਠਾ ਵੇਖੈ, ਉਹ ਉਹਨਾਂ ਨੂੰ ਬੈਠ ਕੇ ਨਵੇਕਲਾ ਹੋ ਕੇ ਦੇਖਦਾ, ਉਹ ਸਾਹਿਬ ਸੱਚਾ ਸੱਚ ਰੂਪ ਹੈ।
ਔਰ ਸਚੜਾ ਨਿਆਓ ਕਰੇਗ ਮਸੋਲ, ਜਿਹੜਾ ਇਸ ਸਾਰੇ ਦਾ ਨਿਆਂ ਅਲਟੀਮੇਟਲੀ ਜਿਹੜੀ ਉਸ ਦਾ ਜਸਟਿਸ ਹੈ ਉਹ ਸੱਚਾ ਹੀ ਹੋਏਗਾ ਕਿ ਉਹ ਇਸ ਮਸਲੇ ਦਾ ਸੱਚਾ ਹੱਲ ਹੋਏਗਾ। ਤੇ ਨਾਲ ਇਹ ਯਾਦ ਕਰਵਾਇਆ ਕਿ ਆਣ 78 ਹੈ ਜਾਣ 97 ਹੋਰ ਵੀ ਉਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਹੁਣ ਇਹ ਆਣ 78 ਜਾਣ 97 ਦੇ ਕਈਆਂ ਨੇ ਕਈ ਅਰਥ ਕੀਤੇ ਨੇ ਕਿ ਜੀ ਸਰ ਬਘੇਲ ਸਿੰਘ ਦਾ ਜ਼ਿਕਰ ਹੈ ਜਾਂ ਖਾਲਸਾ ਪੰਥ ਦਾ ਜ਼ਿਕਰ ਹੈ ਜੀ। ਮੈਂ ਸਮਝਦਾ ਵੀ ਇਹ ਜਿਵੇਂ ਅਸੀਂ ਕਹਿੰਦੇ ਆ ਵੀ ਇਹ ਜ਼ਿੰਦਗੀ 4 ਦਿਨ ਦੀ ਹੈ ਜੀ, ਫਿਰ ਜਾਣਾ ਹੀ ਹੈ। ਹੁਣ 4 1 2 3 4 ਤਾਂ ਨਹੀਂ ਨਾ ਹੈ, ਮਤਲਬ ਅਸੀਂ ਸ਼ਾਰਟ ਦੀ ਗੱਲ ਕਰਦੇ ਹਾਂ ਜੀ। ਸੋ ਇਸ ਐਕਸਪ੍ਰੈਸ਼ਨ ਨੂੰ ਆਣ 78 ਜਾਣ 97 ਕਿ ਜਿਹੜੇ ਜ਼ੁਲਮ ਕਰਨ ਵਾਲੇ ਰਾਜੇ ਨੇ ਜੀ, ਉਹ ਬਾਦਸ਼ਾਹ ਹੋਣ, ਉਹ ਹਿੰਦੁਸਤਾਨ ਦੇ ਨਾਂ ਥੱਲੇ ਲੋਕਤੰਤਰ ਹੋਣ, ਇਹ ਬਹੁਤਾ ਚਿਰ ਨਹੀਂ ਰਹਿੰਦੇ। ਜਦੋਂ ਇਹਨਾਂ ਦੇ ਜ਼ੁਲਮ ਹੁੰਦੇ ਨੇ ਇਹ ਮਾਸਪੁਰੀ ਬਣਾ ਦਿੰਦੇ ਨੇ, 4 ਚਫੇਰੇ ਏਤੀ ਮਾਰ ਪਈ ਕੁਰਲਾਣੇ ਦੀ ਹਾਲਤ ਬਣ ਜਾਂਦੀ ਹੈ। रत का कुंग खून के सोयले गावीए नानक रत का कुंगू पाए वे लालो, खून दे गीत गाने पैण और खून ਦਾ ਜਿਹੜਾ ਉਹ ਕੇਸਰ ਜਿਹੜਾ ਉਹ ਬਣ ਗਿਆ ਹੋਏ। ਤੇ ਫਿਰ ਆਣ 78 ਜਾਣ 97 ਫਿਰ ਕੋਈ ਮਰਦ ਕਾ ਚੇਲਾ ਆਂਦਾ ਜੀ, ਉਹ ਬਘੇਲ ਸਿੰਘ ਹੋਏ, ਉਹ ਸੰਤ ਜਰਨੈਲ ਸਿੰਘ ਹੋਏ, ਉਹ ਬੰਦਾ ਸਿੰਘ ਬਹਾਦਰ ਹੋਏ, ਉਹ ਕੱਲ ਨੂੰ ਹਰੀ ਸਿੰਘ ਨਲੂਆ ਬਣ ਕੇ ਆਏ, ਕੋਈ ਆ ਜਾਏ ਮਰਦ ਕਾ ਚੇਲਾ ਉੱਠਦਾ ਤੇ ਫਿਰ ਉਹਨਾਂ ਦੀ ਸਫ ਵਲੇਟ ਦਿੰਦਾ ਹੈ। ਔਰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮੈਂ ਸੱਚ ਦੀ ਗੱਲ ਕਹਿ ਰਿਹਾ ਜੀ, ਇਸ ਸ਼ਹਿਰ ਦੇ ਅੰਦਰ ਖਲੋ ਕੇ ਕਹਿ ਰਹੇ ਹਾਂ ਮਾਸਪੁਰੀ ਦੇ ਵਿੱਚ, ਤੇ ਉਦੋਂ ਸੱਚ ਕਹਿ ਰਹੇ ਹਾਂ ਜਦੋਂ ਸੱਚ ਕਹਿਣ ਦਾ ਵੇੜਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਘੱਲੂਕਾਰਾ ਵਰਤਾਉਣ ਵਾਲਾ ਰਜੀਮ ਜਿਹੜਾ ਇਹ ਵੀ ਆਣ 78 ਜਾਣ 97 4 ਦਿਨਾਂ ਦਾ ਇਹਨਾਂ ਦਾ ਪਾਰਟ ਹੈ। ਇਹਨਾਂ ਦੀ ਮਲਕਾ ਇੰਦਰਾ ਗਾਂਧੀ ਤੁਰ ਗਈ ਤੇ ਬਾਕੀਆਂ ਦੀ ਸਫ ਜਿਹੜੀ ਹੈ ਸਿੱਖਾਂ ਨੇ ਵਲੇਟ ਦੇਣੀ ਹੈ। ਜਿਵੇਂ ਉਸ ਧਰਤੀ ਤੋਂ ਫਿਰ ਜ਼ੁਲਮੀ ਰਾਜ ਦਾ ਅੰਤ ਕਰਕੇ ਸੱਚ ਹੱਕ ਇਨਸਾਫ ਦਾ ਖਾਲਸਾ ਰਾਜ ਕਾਇਮ ਕੀਤਾ ਸੀ, ਇਵੇਂ ਹੀ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਜਿਹੜਾ ਇਹੀ ਅਲਟੀਮੇਟ ਆਨਸਰ ਹੋਏਗਾ ਇਸ ਘੱਲੂਕਾਰੇ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਕੋਲ ਲੈਣੇ ਆ ਇਜਾਜ਼ਤ। ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।